ਜਾਂਦੇ ਜਾਂਦੇ ਜਿਹੜੇ ਭਾਈ ਅਵਤਾਰ ਸਿੰਘ ਬੁੱਲਟ ਹੁਣਾਂ ਦੇ ਜਿਹੜੇ ਤੁਸੀਂ ਸੰਸਕਾਰ ਤੇ ਭੋਗ ਤੇ ਗਏ ਸੀ, ਉੱਥੇ ਸ਼ੈਰਿਫ ਤੇ ਹੋਰ ਵੀ ਕਈ ਜਣੇ ਪਹੁੰਚੇ ਹੋਣੇ ਆ, ਦੱਸਿਆ ਹੋਣਾ। ਸੋ ਜੇ ਤੁਸੀਂ ਥੋੜਾ ਜਿਹਾ ਸੰਖੇਪ ਦੇ ਵਿੱਚ ਉਸ ਦੇ ਬਾਰੇ ਜਿਹੜੀ ਉਹ ਥੋੜੀ ਜਾਣਕਾਰੀ ਸ਼ੇਅਰ ਕਰ ਦਿਓ। ਕੱਲ ਆਪਾਂ ਜਿਹੜਾ ਭੋਗ ਦਾ ਪ੍ਰੋਗਰਾਮ ਸੀਗਾ ਪੰਜਾਬੀ ਰੇਡੀਓ USA ਦੇ YouTube ਦੇ ਉੱਤੇ ਲਾਈਵ ਆਪਾਂ ਦਿਖਾਇਆ ਸੀਗਾ। ਜੇ ਤੁਸੀਂ ਦੱਸ ਸਕੋ ਵੀ ਉੱਥੇ ਕੀ ਕੁਛ ਹੋ ਰਿਹਾ ਸੰਖੇਪ ਦੇ ਵਿੱਚ। ਜੀ ਬਿਲਕੁਲ, ਕੱਲ ਭਾਈ ਅਵਤਾਰ ਸਿੰਘ ਬੁੱਲਟ ਹੋਣਾ ਦਾ ਟਰੇਸੀ ਦੇ ਵਿੱਚ ਫਿਊਨਲ ਸੀ। ਮੈਨੂੰ ਵੀ ਹੁਣ ਇੱਥੇ 37-38 ਸਾਲ ਹੋ ਗਏ ਰਹਿੰਦੇ ਨੂੰ ਅਮਰੀਕਾ 'ਚ। ਮੈਂ ਇੰਨੀ ਵੱਡੀ ਗਿਣਤੀ 'ਚ ਜਿਹੜੀ ਸੰਗਤ ਆ ਕਦੇ ਵੀ ਕਿਸੇ ਫਿਊਨਲ ਤੇ ਨਹੀਂ ਦੇਖੀ, ਹਜ਼ਾਰਾਂ ਦੀ ਗਿਣਤੀ 'ਚ ਇਕੱਠ ਸੀ। ਲੋਕ ਜਿਹੜੀਆਂ ਸੰਗਤਾਂ ਸੀਆਂ ਵਾਸ਼ਿੰਗਟਨ ਤੋਂ, ਲਾਸ ਵੈਗਸ ਤੋਂ, ਦੂਰੋਂ-ਦੂਰੋਂ ਕੈਲੀਫੋਰਨੀਆ ਦੇ ਲਗਭਗ ਸਾਰੇ ਹੀ ਜਿਹੜੇ ਗੁਰੂ ਘਰ ਆ ਉਹਨਾਂ ਦੇ ਸੇਵਾਦਾਰ, ਪ੍ਰਬੰਧਕ ਉੱਥੇ ਪਹੁੰਚੇ ਹੋਏ ਸੀ, ਬੁਲਾਰੇ ਵੀ ਕਈ ਸੀ। ਡਿਸਟ੍ਰਿਕਟ ਅਟਾਰਨੀ, ਮੇਅਰ ਜਸਵੀਰ ਕੌਰ ਬੈਂਸ, ਹੋਰ ਬਹੁਤ ਸਾਰੇ ਜਿਹੜੇ ਬੁਲਾਰੇ ਆ ਉਹ ਬੋਲੇ ਵੀ ਹੈਗੇ ਆ। ਉਹਨਾਂ ਨੇ ਇਹ ਕਿਹਾ ਬਿਲਕੁਲ ਅਸੀਂ ਤਹਿ ਤੱਕ ਜਾਵਾਂਗੇ। ਡਿਸਟ੍ਰਿਕਟ ਅਟਾਰਨੀ ਨੇ ਵੀ ਇਹ ਕਿਹਾ ਹੈਗਾ। ਪੂਰੀ ਇਨਵੈਸਟੀਗੇਸ਼ਨ ਕਰ ਰਹੇ ਆ ਵੀ ਇਹ ਧੱਕਾ ਹੋਇਆ ਸਿੱਖਾਂ ਦੇ ਨਾਲ। ਬਹੁਤ ਵੱਡੀ ਗਿਣਤੀ 'ਚ ਇਲੈਕਟਡ ਆਫੀਸ਼ੀਅਲ ਵੀ ਪਹੁੰਚੇ ਹੋਏ ਸੀ। ਦੂਰ ਦਰਾਡਿਓਂ, ਦੂਰੋਂ-ਦੂਰੋਂ ਜਿਹੜੀਆਂ ਸੰਗਤਾਂ ਆ ਉਹ ਆਈਆਂ ਸੀਆਂ ਤੇ ਬਹੁਤ ਹੀ ਦੁਖੀ ਸੀਗੇ। ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਉਹਨਾਂ ਦੇ ਬੱਚੇ ਵਿਚਾਰੇ 1 ਸਾਲ ਤੋਂ ਵੀ ਥੱਲੇ ਆ, 3 8 ਬੱਚੇ ਜਿਹੜੇ ਮਹੀਨਿਆਂ ਆ ਦੇ ਆ ਜੀ। ਰੱਬ ਨਾ ਕਰੇ ਕਿਸੇ ਦੇ ਉੱਤੇ ਏਦਾਂ ਦੀ ਜਿਹੜੀ ਘਟਨਾ ਵਾਪਰੇ ਤੇ ਇੱਕ ਗੁਰੂ ਘਰ ਦੇ ਵਿੱਚੋਂ ਇੱਕ ਸੇਵਾਦਾਰ ਨੂੰ ਚੱਕ ਕੇ ਲਿਜਾ ਕੇ ਉਹਦਾ ਜਿਹੜਾ ਕਤਲ ਕਰ ਦਿੱਤਾ ਜਾਣਾ, ਇਹ ਤੁਸੀਂ ਕਦੇ ਸੋਚਿਆ ਨਹੀਂ ਹੋਊਗਾ ਵੀ ਇਹ ਅਮਰੀਕਾ 'ਚ ਵੀ ਵਾਪਰ ਸਕਦਾ। ਹਾਂ, ਇੱਕ ਗੱਲ ਦਾ ਆਪਾਂ ਨੂੰ ਗਿਲਾ ਜ਼ਰੂਰ ਹੋ ਸਕਦਾ ਆ ਭਈ ਰੱਬ ਨਾ ਕਰੇ ਇੱਕ ਚਰਚ ਦੇ ਵਿੱਚੋਂ ਇੱਕ ਪ੍ਰੀਸਟ ਨੂੰ ਜਾਂ ਚਰਚ ਕੰਮ ਕਰਨ ਵਾਲੇ ਨੂੰ ਚੱਕ ਕੇ ਉਹਦਾ ਕਤਲ ਕੀਤਾ ਜਾਂਦਾ ਤੇ ਫਿਰ ਵੀ ਇਹ ਕੁਝ ਵਾਪਰਦਾ। ਇੱਥੇ ਦੇ ਗਵਰਨਰ ਨੂੰ, ਇੱਥੇ ਦੇ ਅਟਾਰਨੀ ਜਨਰਲ ਨੂੰ ਹੋਰ ਵੀ ਜ਼ਿਆਦਾ ਜਿਹੜੀ ਹੈ ਇਨਵੈਸਟੀਗੇਟ ਕਰਨੀ ਚਾਹੀਦੀ ਸੀ। ਕੱਲਾ ਇਹ ਕੋਈ ਕਤਲ ਜਿਹੜਾ ਹੈ ਕਿਸੇ ਘਰ ਤੋਂ ਜਾਂ ਕਿਸੇ ਬਿਜ਼ਨਸ ਤੋਂ ਚੱਕ ਕੇ ਨਹੀਂ ਕੀਤਾ ਗਿਆ, ਗੁਰੂ ਘਰ ਤੋਂ ਚੱਕ ਕੇ ਲਗਾਏ ਆ। ਸੋ ਉਹਨਾਂ ਨੂੰ ਜਿਹੜਾ ਆ ਜ਼ਰੂਰ ਇਨਵੋਲਵ ਹੋਣਾ ਚਾਹੀਦਾ ਸੀ। ਉਹ ਕਿੱਥੇ ਕੁ ਤੱਕ ਇਨਵੋਲਵ ਆ, ਇਹਦੇ ਬਾਰੇ ਮੈਨੂੰ ਜ਼ਿਆਦਾ ਨੌਲੇਜ ਨਹੀਂ ਹੈਗਾ ਕਿਉਂਕਿ ਆਪਾਂ ਉਹਨਾਂ ਦੀਆਂ ਸਟੇਟਮੈਂਟਾਂ ਨਹੀਂ ਦੇਖੀਆਂ, ਨਹੀਂ ਤਾਂ ਸਟੇਟਮੈਂਟ ਆ ਜਾਂਦੀ ਆ। ਕੋਈ ਸਟੇਟਮੈਂਟ ਨਹੀਂ ਆਈ। ਇੰਨਾ ਜ਼ਰੂਰ ਆ ਭਈ ਜਿਹੜੇ ਪ੍ਰਬੰਧਕ ਆ ਉਹ ਲੋਕਲ ਜਿਹੜੇ ਵੀ ਜਿਹੜੇ ਆਫੀਸ਼ੀਅਲਸ ਹੈਗੇ ਆ, ਸੁਪਰਵਾਈਜ਼ਰ ਉੱਥੇ ਸੋਨੀ ਧਾਲੀਵਾਲ ਵੀ ਸੀ, ਆਪਣਾ ਨੌਜਵਾਨ ਤੁਹਾਨੂੰ ਪਤਾ ਹੀ ਆ। ਸੁਪਰਵਾਈਜ਼ਰ ਸੋ ਬਣਿਆ ਸਾਰੇ ਉਹਨਾਂ ਨਾਲ ਰਲ ਕੇ ਕੰਮ ਕਰ ਰਹੇ ਹੈਗੇ ਆ। ਪਰ ਬਹੁਤ ਹੀ ਦੁੱਖ ਵਾਲੀ ਗੱਲ ਆ ਵੀ ਇੱਕ ਸੇਵਾਦਾਰ ਦੇ ਨਾਲ ਇਹ ਜਿਹੜੀ ਚੀਜ਼ ਆ ਉਹ ਵਾਪਰੀ ਹੈ। ਜੀ, ਸੈਨ ਵਕੀਨ ਕਾਉਂਟੀ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਰੌਨ ਫਰੈਟਸ ਆ, ਉਹ ਵੀ ਬੋਲੇ ਤੇ ਉਹਨਾਂ ਨੇ ਇੱਕ ਵਾਰੀ ਫੇਰ ਕਿਹਾ ਵੀ ਇਨੋਸੈਂਟ ਸਨ ਤੇ ਉਹਨਾਂ ਨੇ ਫੇਰ ਦੁਬਾਰਾ ਇਹ ਮੈਂਸ਼ਨ ਕੀਤਾ। ਇਹ ਪਹੁੰਚੇ ਹੋਏ ਸੀ ਸੈਨ ਵਕੀਨ ਕਾਉਂਟੀ ਦੇ ਸੁਪਰਵਾਈਜ਼ਰ ਸੋਨੀ ਧਾਲੀਵਾਲ, ਮਾਰੀਓ ਗਾਰਡੀਆ, ਰੋਬਰਟ ਰਿਕਮੈਨ, ਅਸੈਂਬਲੀ ਮੈਂਬਰ ਜਸਮੀਤ ਕੌਰ ਬੈਂਸ, ਸਟੈਨੀਸਲਾਸ ਕਾਉਂਟੀ ਦੇ ਸੁਪਰਵਾਈਜ਼ਰ ਮਨੀ ਗਰੇਵਾਲ, ਟ੍ਰੇਸੀ ਦੇ ਮੇਅਰ ਡੈਨ ਅਰੀਓਲਾ, ਮਾਉਂਟਨ ਹਾਊਸ ਦੇ ਕਾਉਂਸਲਮੈਨ ਡੈਨ ਹੈਰੀਸਨ ਤੇ ਹੋਰ ਕਈ ਕਾਂਗਰਸਮੈਨ ਤੇ ਸਟੇਟ ਅਸੈਂਬਲੀ ਦੇ ਜਿਹੜੇ ਰਿਪਰੈਜ਼ੈਂਟੇਟਿਵ ਆ ਇਸ ਫਿਊਨਰਲ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਆ। ਸੋ 5,000 ਦੀ ਸੰਖਿਆ 'ਚ ਕਈ ਜਣੇ 5,000 ਤੋਂ ਵੀ ਵੱਧ ਕਹਿ ਰਹੇ ਆ ਵੀ ਉੱਥੇ ਜਿਹੜਾ ਇਕੱਠ ਆ ਉਹ ਹੋਇਆ ਸੀਗਾ। ਸੰਸਕਾਰ 2-3 ਬਲਾਕ 'ਚ ਪਾਰਕ ਨਹੀਂ ਲੱਭਦੀ ਸੀ ਆਲੇ ਦੁਆਲੇ ਕਿਤੇ ਵੀ, ਜੀ ਇੰਨੀ ਬਿਲਕੁਲ, ਜ਼ਿਆਦਾ ਜਿਹੜੀ ਇੰਨੀ ਸੰਗਤ ਜਿਹੜੀ ਉਹ ਪਹੁੰਚੀ ਸੀਗੀ ਉਹਨਾਂ ਦੇ ਅਖੀਰਲੇ ਜਿਹੜੇ ਉਹ ਸਮਾਗਮ ਦੇ ਵਿੱਚ। ਬਾਅਦ 'ਚ ਗੁਰੂ ਘਰ ਦੇ ਵਿੱਚ ਵੀ ਆਪਾਂ ਦੇਖਿਆ ਵੀ ਬਹੁਤ ਜਿਹੜਾ ਉਹ ਇਕੱਠ ਸੀ, ਜਿੱਦਾਂ ਆਪਾਂ ਦੱਸਿਆ ਵੀ ਉਹ ਆਪਾਂ ਲਾਈਵ YouTube ਦੇ ਉੱਤੇ ਪੰਜਾਬੀ ਰੇਡੀਓ USA ਦੇ ਉੱਤੇ ਉਹ ਪੇਸ਼ ਜਿਹੜਾ ਉਹ ਕੀਤਾ ਸੀਗਾ। ਸੋ ਅਫਸੋਸ ਆ ਵੀ ਇਹ ਚੀਜ਼ ਜਿਹੜੀ ਉਹ ਵਾਪਰੀ ਆ, ਪਰ ਸਤਰਕ ਅਲਰਟ ਜਿਹੜਾ ਉਹ ਰਹੋ ਤੇ ਜਿਹੜੀਆਂ ਕਾਲੀਆਂ ਭੇਡਾਂ ਛਿਪੀਆਂ ਬੈਠੀਆਂ ਨੇ ਨਾ, ਜਿਨ੍ਹਾਂ ਦੇ ਕਰਕੇ ਇਹ ਚੀਜ਼ ਜਿਹੜੀ ਇਹ ਭਾਣਾ ਵਾਪਰਿਆ ਆ, ਜਿਹਦੇ ਕਰਕੇ ਇਹ ਚੀਜ਼ ਵਾਪਰੀ ਆ। ਜਿੱਦਾਂ ਪਿਛਲੀ ਵਾਰੀ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਡਿਸਟ੍ਰਿਕਟ ਅਟਾਰਨੀ ਤੇ ਸ਼ੈਰਿਫ ਜਿਹੜੇ ਉਹਨਾਂ ਨੇ ਕਿਹਾ ਸੀਗਾ ਵੀ ਜੇ ਤੁਹਾਨੂੰ ਪਤਾ ਆ ਵੀ ਕੋਈ ਇੱਦਾਂ ਦੇ ਕੰਮ ਕਰ ਰਹੇ ਆ ਤਾਂ ਤੁਸੀਂ ਸਾਨੂੰ ਆ ਕੇ ਦੱਸੋ, ਤਾਂ ਜੋ ਅਸੀਂ ਕਮਿਊਨਿਟੀ ਨੂੰ ਤੇ ਓਵਰਆਲ ਆਪਣੇ ਸਾਰਿਆਂ ਨੂੰ ਜਿਹੜਾ ਉਹ ਕਲੀਨ ਅਪ ਕਰ ਸਕੀਏ, ਇਹ ਗੰਦੇ ਬੰਦਿਆਂ ਨੂੰ ਉੱਥੋਂ ਜਿਹੜਾ ਉਹ ਕੱਢ ਸਕੀਏ। ਚਾਹੇ ਮਿਸਟੇਕਨ ਆਇਡੈਂਟੀਟੀ ਆ, ਬਾਟਮ ਲਾਈਨ ਇਹ ਆ ਵੀ ਕੋਈ ਨਾ ਕੋਈ ਇੱਦਾਂ ਦੇ ਬੰਦੇ ਇਨਵੋਲਵ ਆ ਜਿਹਦੇ ਖਾਮਿਆਜ਼ਾ ਜਿਹੜਾ ਇਹ ਇੱਕ ਨਿਰਦੋਸ਼ ਇਨੋਸੈਂਟ ਬਾਈਸਟੈਂਡਰ ਨੂੰ ਜਿਹੜਾ ਉਹ ਭੁਗਤਣਾ ਜਿਹੜਾ ਉਹ ਪੈ ਗਿਆ। ਸੋ ਕਲੀਨ ਅਪ ਕਰੋ ਆਪਣੀ ਕਮਿਊਨਿਟੀ ਦੇ ਲਈ। ਆਪਾਂ ਦੂਜਿਆਂ ਨੂੰ ਤਾਂ ਕਹਿ ਦਿੰਦੇ ਪੀੜੀ ਥੱਲੇ ਸੋਟਾ ਮਾਰੀਏ, ਆਪਾਂ ਵੀ ਮਾਰੀਏ, ਆਪਾਂ ਵੀ ਦੇਖੀਏ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਕੋਈ ਵੀ ਬੰਦਾ ਗਲਤ ਕੰਮ ਕਰਦਾ ਹੈ ਇਦਾਂ ਦੇ 'ਚ ਇਨਵੋਲਵ ਆ, ਡਰੱਗ 'ਚ ਇਨਵੋਲਵ ਆ, ਗੈਂਗ 'ਚ ਇਨਵੋਲਵ ਆ, ਐਕਸਟੋਰਸ਼ਨਸ ਇਨਵੋਲਵ ਆ, FBI ਨੂੰ ਰਿਪੋਰਟ ਕਰੋ। ਹਰਜੋਤ FBI ਨੇ ਸਿੰਘ ਜੀ ਕਿੰਨੀ ਵਾਰੀ ਇੱਥੇ ਸਾਡੇ ਰੇਡੀਓ ਤੇ ਵੀ ਐਡਵਰਟਾਈਜ਼ਮੈਂਟ ਕੀਤੀ ਆ। ਹਰਜੋਤ ਸਿੰਘ ਜੀ ਇੱਥੇ ਗੁਰੂ ਘਰਾਂ ਨੂੰ ਇੱਕ ਪਹਿਲ ਕਦਮੀ ਹੋਰ ਕਰਨੀ ਚਾਹੀਦੀ। ਜਿਹੜੇ ਕੋਈ ਪਤਾ ਲੱਗਦੇ ਵੀ ਇਦਾਂ ਦੇ ਇਨਵੋਲਵ ਆ, ਉਹਨਾਂ ਦਾ ਸੋਸ਼ਲ ਬਾਈਕਾਟ ਦਾ ਐਲਾਨ ਕਰਨਾ ਚਾਹੀਦਾ।
ਉਹਨਾਂ ਨੂੰ ਟੋਟਲੀ ਜਿਹੜਾ ਆ ਜਿੱਦਾਂ ਪਹਿਲੋਂ ਹੁੰਦਾ ਸੀਗਾ ਵੀ ਉਹ ਚੀਜ਼ ਕਰ ਦੇਣੀ ਚਾਹੀਦੀ ਆ, ਝੂਠੀ ਨਹੀਂ, ਜਿਹੜੀ ਸਾਬਤ ਜਿਹੜੀ ਹੋਈ ਚੀਜ਼ ਆਪਾਂ ਨੇ, ਕੋਈ ਐਵੇਂ ਨਿਰਦੋਸ਼ ਨਹੀਂ ਵੀ ਜਿਨ੍ਹਾਂ ਦੇ ਉੱਤੇ ਇਹ ਹੋ ਚੁੱਕਾ, ਕਨਵਿਕਟਡ ਹੋ ਚੁੱਕੇ ਆ, ਉਹਨਾਂ ਨੂੰ ਕਮਿਊਨਿਟੀ ਦੇ ਵਿੱਚ ਆਪਾਂ ਰੱਖ ਕੇ ਕਰਨਾ ਕੀ ਆ ਉਹਨਾਂ ਦੇ ਨਾਲ ਰੋਟੀ ਬੇਟੀ ਦੀ ਸਾਂਝ ਦਾ ਕੀ ਮਤਲਬ ਹੀ ਨਹੀਂ, ਜਿਹੜਾ ਉਹ ਕੋਈ ਇਹੋ ਜਿਹੇ ਲੋਕਾਂ ਦਾ ਜਿਹੜਾ ਉਹ ਬਣਦਾ। ਇਹਦੇ ਸਿੱਖਾਂ ਨੂੰ ਇੱਕ ਸਟ੍ਰਿਕਟ ਐਕਸ਼ਨ ਜਿਹੜਾ ਆਪ ਲੈਣਾ ਪੈਣਾ ਆ, ਜੇ ਕਲੀਨ ਅਪ ਆਪਾਂ ਆਪਣੀ ਕਮਿਊਨਿਟੀ ਨੂੰ ਚਾਹੁੰਦੇ ਆ ਵੀ ਕਰੀਏ, ਤੇ ਆਪਾਂ ਇਸ ਦੇ ਵਿੱਚ ਆਪਾਂ ਨੂੰ ਆਪ ਹੀ ਜਿਹੜੀ ਉਹ ਸਖਤੀ ਆ ਖੁਦ ਲਿਆਉਣੀ ਪੈਣੀ ਹੈਗੀ ਆ।